ਤਕਰੀਬਨ ਕੋਈ ਮਹੀਨੇ ਬਾਅਦ ਜਿਹੜਾ ਨਾ ਮੈਂ ਤੁਹਾਡੇ ਨਾਲ ਮੁਖਾਤਬ ਹਾਂ। ਮਸਰੂਫੀਅਤ ਬਹੁਤ ਜ਼ਿਆਦਾ ਆੜਿਆ ਜੀ। ਇਸ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਜਿਹੜੀਆਂ ਕਿ ਤੁਹਾਡੇ ਨਾਲ ਅਸੀਂ ਸਾਂਝੀਆਂ ਨਹੀਂ ਕਰ ਸਕੇ। ਇਸ ਟਾਈਮ ਮੁਸ਼ਕਲ ਘੜੀ ਹੈ ਪੂਰੇ ਪਾਕਿਸਤਾਨ ਦੇ ਅੰਦਰ, ਜਿਹੜਾ ਨਾ ਫਲੱਡ ਦੀ ਸੂਰਤ ਹਾਲ ਹੈ। ਹਰ ਪਾਸੇ ਹੜ੍ਹ ਆਇਆ ਪਿਆ। ਔਰ ਇਸ ਦੇ ਉੱਤੇ ਮੈਂ ਗੱਲ ਇਹ ਕਰਨਾ ਚਾਹਾਂਗਾ ਕਿ ਦੇਖੋ, ਜਦੋਂ ਵੀ ਕੋਈ ਆਫਤ ਆਉਂਦੀ ਹੈ, ਕੋਈ ਮੁਸੀਬਤ ਆਉਂਦੀ ਹੈ, ਉਹ ਨਾ ਕਿਸੇ ਦੀ ਜ਼ਾਤ ਪੁੱਛਦੀ ਹੈ, ਨਾ ਕਿਸੇ ਦਾ ਮਜ਼ਹਬ ਪੁੱਛਦੀ ਹੈ, ਨਾ ਹੀ ਕਿਸੇ ਦਾ ਰੰਗ ਤੇ ਕਿਸੇ ਦੀ ਨਸਲ ਪੁੱਛਦੀ ਹੈ। ਅਤੇ ਫਿਰ ਅਸੀਂ ਕਿਉਂ ਇਹੋ ਜਿਹੇ ਮੌਕੇ ਦੇ ਉੱਪਰ ਜਿਹੜਾ ਨਾ ਜ਼ਾਤ ਪਾਤ ਦਾ ਸ਼ਿਕਾਰ ਹੋ ਜਾਣਾ ਜਾਂ ਫਿਰਕਾਵਾਰੀਅਤ ਦਾ ਸ਼ਿਕਾਰ ਹੋ ਜਾਣਾ। ਸਾਨੂੰ ਚਾਹੀਦਾ ਕਿ ਅਸੀਂ ਜਿਸ ਤਰ੍ਹਾਂ ਆਫਤ ਨਹੀਂ ਖਿਆਲ ਕਰਦੀ ਕਿ ਉਹਨੇ ਕਿਹਨੂੰ ਛੱਡਣਾ ਹੈ ਅਤੇ ਕਿਹਨੂੰ ਡੁਬਾਉਣਾ, ਉਹ ਭਾਵੇਂ ਜ਼ਲਜ਼ਲਾ ਹੋਏ ਅਤੇ ਭਾਵੇਂ ਸੈਲਾਬ ਹੋਏ, ਅਤੇ ਫਿਰ ਸਾਨੂੰ ਵੀ ਚਾਹੀਦਾ ਕਿ ਅਸੀਂ ਵੀ ਇਕਜੁੱਟ ਹੋ ਕੇ ਸਾਰੇ ਇੱਕ ਦੂਸਰੇ ਦੇ ਨਾਲ ਮਿਲ ਕੇ ਅਸੀਂ ਵੀ ਜਿਹੜਾ ਨਾ ਇਸ ਕਿਸਮ ਦੀ ਆਫਤ ਦਾ ਮੁਕਾਬਲਾ ਕਰੀਏ। ਅਤੇ ਅੱਲਾ ਸੋਹਣੇ ਅੱਗੇ ਗੁਜ਼ਾਰਿਸ਼ ਹੈ ਕਿ ਯਾ ਮੇਰੇ ਮਾਲਕਾ ਸੋਹਣਿਆ, ਤੂੰ ਹੁਣ ਕਰਮ ਕਰ ਦੇ, ਰਹਿਮ ਕਰ ਦੇ। ਨਾਰੋਵਾਲ ਮੇਰਾ ਆਪਣਾ ਇਲਾਕਾ, ਉੱਥੇ ਹਾਲਾਂ ਮੁਸਲਸਲ ਬਾਰਿਸ਼ ਹੋ ਰਹੀ ਪਿਛਲੇ 2-3 ਦਿਨ ਤੋਂ। ਅੱਛਾ ਚਲੋ, ਪਿੱਛੋਂ ਜਿਹੜਾ ਪਾਣੀ ਨਹੀਂ ਆਇਆ ਉਸ ਤੋਂ ਹਟ ਕੇ ਵੀ ਜਦੋਂ ਮੁਸਤਕਿਲ ਅਗਰ 2-3 ਦਿਨ ਲਗਾਤਾਰ ਬਾਰਿਸ਼ ਹੋਏਗੀ ਤਾਂ ਤੁਸੀਂ ਸਮਝ ਸਕਦੇ ਹੋ ਕਿ ਪਾਣੀ ਦੀ ਕੀ ਸੂਰਤ ਹੈ। ਸੋ ਇੱਕ ਤਾਂ ਚੀਜ਼ ਇਹ ਕਿ ਪਰੇਸ਼ਾਨ ਕੁਨ ਇਹ ਵੇ ਕਿ ਖੇਤੀ ਜਿਹੜੇ ਲੋਕਾਂ ਦੀ ਖੇਤੀਆਂ ਤਬਾਹ ਹੋ ਗਈਆਂ, ਬੜਾ ਨੁਕਸਾਨ ਹੋਇਆ। ਮਾਲ ਡੰਗਰ ਦਾ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਸੇਮ ਇਸੇ ਤਰ੍ਹਾਂ ਹੀ ਲੋਕ ਘਰੋਂ ਬੇਘਰ ਹੋਏ। ਅੱਛਾ, ਇਹਦੇ ਵਿੱਚ ਕੁਝ ਗੁਜ਼ਾਰਿਸ਼ਾਂ, ਕੁਝ ਗੱਲਾਂ ਜਿਹੜੀਆਂ ਕਿ ਕਰਨ ਵਾਲੀਆਂ ਨੇ। ਉਹਦੇ ਵਿੱਚ ਇਹ ਵੀ ਕਿ ਜਿਹੜੇ ਵੀ ਯਾਰ ਦੋਸਤ ਮਿੱਤਰ ਸਾਡੇ ਭੈਣ ਭਰਾ ਬਜ਼ੁਰਗ ਜਿੱਥੇ ਵੀ ਵਸ ਰਹੇ ਨੇ, ਅਗਰ ਉਹ ਕੋਈ ਥੋੜ੍ਹੀ ਉੱਚੀ ਜਗ੍ਹਾ 'ਤੇ ਨੇ ਔਰ ਉਹਨਾਂ ਦੇ ਰਿਸ਼ਤੇਦਾਰ ਕਿਸੇ ਨੀਵੀਂ ਜਗ੍ਹਾ ਡੂੰਘੀ ਜਗ੍ਹਾ 'ਤੇ ਰਹਿੰਦੇ ਨੇ ਔਰ ਉੱਥੇ ਪਾਣੀ ਆ ਗਿਆ, ਅਤੇ ਉਹਨਾਂ ਦਾ ਹੱਕ ਬਣਦਾ ਹੈ ਕਿ ਉਹ ਉਹਨਾਂ ਨੂੰ ਅਕੋਮੋਡੇਟ ਕਰਨ, ਉਹਨਾਂ ਨੂੰ ਆਪਣੇ ਕੋਲ ਸੱਦਣ। ਨਾ ਸਿਰਫ ਸੱਦਣ ਬਲਕਿ ਇਹ ਵੇ ਕਿ ਉਹਨਾਂ ਦਾ ਇਸੇ ਤਰ੍ਹਾਂ ਖਿਆਲ ਕਰਨ ਜਿਵੇਂ ਕਿ ਆਪਣੇ ਜੀਆਂ ਦਾ ਰੱਖਣਾ ਚਾਹੀਦਾ। ਔਰ ਇਹ ਜ਼ਰੂਰੀ ਨਹੀਂ ਹੈ ਕਿ ਸਿਰਫ ਰਿਸ਼ਤੇਦਾਰ ਹੀ, ਹੋਰ ਵੀ ਜਿੱਥੇ ਤੁਹਾਡਾ ਵੱਸ ਚੱਲਦਾ। ਕਿਉਂਕਿ ਦੇਖੋ, ਸਰਕਾਰਾਂ ਜਿਹੜੀਆਂ ਨੇ ਨਾ, ਉਹ ਇਸ ਟਾਈਮ ਤਨਕੀਦ ਨਾ ਵੀ ਕਰੀਏ ਤਾਂ ਸਰਕਾਰਾਂ ਦੇ ਵੱਸੋਂ ਬਾਹਰ ਦੀ। ਜਦੋਂ ਕੋਈ ਆਫਤ ਆਉਂਦੀ ਉਹਦੇ ਵਿੱਚ ਬਤੌਰ ਕੌਮ ਮਜਮੂਈ ਤੌਰ 'ਤੇ ਸਾਨੂੰ ਜਿਹੜਾ ਹੈ ਨਾ ਸਾਰਿਆਂ ਨੂੰ ਸਮਝ ਲਓ ਕਿ ਨਾਲ ਖੜਿਆ ਹੋਣਾ ਚਾਹੀਦਾ। ਸੋ ਲਿਹਾਜ਼ਾ ਇਹ ਵੇ ਕਿ ਅੱਜ ਦੀ ਗੱਲ ਵੇਲੇ ਦੀ ਇਹ ਵੇ ਕਿ ਵੇਲਾ ਬੜਾ ਡਾਢਾ ਹੈ ਇਸ ਟਾਈਮ, ਕਿ ਹਰ ਪਾਸੇ ਪਰੇਸ਼ਾਨੀ ਹੈ। ਔਰ ਇਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਮੁਸੀਬਤ ਇਹ ਆਣੀ ਹੈ ਕਿ ਜਦੋਂ ਇਹ ਥੋੜ੍ਹਾ ਜਿਹਾ ਮਾਮਲਾ ਸਿੱਧੇ ਹੁੰਦੇ ਨੇ ਨਾ, ਉਸ ਤੋਂ ਬਾਅਦ 'ਚ ਇੱਕ ਮਹਿੰਗਾਈ ਦਾ ਹੜ੍ਹ ਵੀ ਆਉਣਾ। ਉਹਦੀ ਵਜ੍ਹਾ ਇਹ ਵੀ ਕਿ ਜਦੋਂ ਫਸਲਾਂ ਹੀ ਰਹੀਆਂ ਕੋਈ ਨਹੀਂ, ਤਬਾਹੀ ਹਰ ਪਾਸੇ ਹੋਈ ਹੈ, ਅਤੇ ਜਦੋਂ ਚੀਜ਼ਾਂ ਮਾਰਕੀਟ ਦੇ ਅੰਦਰ ਹੋਣੀਆਂ ਹੀ ਨੇ ਅਤੇ ਬਾਹਰੋਂ ਮੰਗਵਾਉਣੀਆਂ ਪੈਣਗੀਆਂ, ਅਤੇ ਤੁਹਾਨੂੰ ਪਤਾ ਫਿਰ ਉਹਦੀ ਕੀਮਤਾਂ ਅਸਮਾਨ ਦੇ ਨਾਲ ਗੱਲਾਂ ਕਰਨੀਆਂ। ਹਾਂ, ਅਗਰ ਸਾਡੇ ਮੁਲਕ ਦੇ ਜਿਹੜੀ ਅਸ਼ਰਾਫੀਆ ਹੈ ਉਹ ਕੋਈ ਥੋੜ੍ਹਾ ਜਿਹਾ ਦੀਦ ਲਿਹਾਜ਼ ਅਗਰ ਇਸ ਸੂਰਤ ਹਾਲ ਦੇ ਵਿੱਚ ਕਰ ਜੇ ਤਾਂ ਹੋ ਸਕਦਾ ਅਸੀਂ ਬਚ ਜਾਈਏ। ਵਰਨਾ ਤੁਹਾਨੂੰ ਪਤਾ ਹੈ ਕਿ ਸਾਡੀ ਅਸ਼ਰਾਫੀਆ ਵੀ ਮੌਕੇ ਤੋਂ ਫਾਇਦਾ ਚੁੱਕਣ ਵਾਲੀ ਹੈ, ਨਾ ਕਿ ਮੁਸ਼ਕਲ ਘੜੀ ਦੇ ਵਿੱਚ ਆਪਣੇ ਲੋਕਾਂ ਦੇ ਸਿਰ 'ਤੇ ਹੱਥ ਰੱਖਣ। ਬਾਕੀ ਇਹ ਵੇ ਕਿ ਜੋ ਤੁਸੀਂ ਬਤੌਰ ਇਨਸਾਨ, ਬਤੌਰ ਰਿਸ਼ਤੇਦਾਰ, ਬਤੌਰ ਭੈਣ ਭਾਈ ਇੱਕ ਦੂਸਰੇ ਦਾ ਖਿਆਲ ਕਰ ਸਕਦੇ, ਉਹ ਸਾਨੂੰ ਚਾਹੀਦਾ ਕਿ ਅਸੀਂ ਮਿਲ ਜੁਲ ਕੇ ਇਸ ਮੁਸ਼ਕਲ ਸੂਰਤ ਹਾਲ ਦਾ ਸਾਰੇ ਮੁਕਾਬਲਾ ਕਰੀਏ ਔਰ ਇੱਕ ਦੂਸਰੇ ਦਾ ਬਾਜ਼ੂ ਬਣੀਏ। ਕੋਈ ਅਗਰ ਕਿਸੇ ਨੂੰ ਕੁਛ ਨਹੀਂ ਵੀ ਦੇ ਸਕਦਾ ਤਾਂ ਕਮ ਅਜ਼ ਕਮ ਹੌਸਲਾ ਦੇ, ਜਿਹੜਾ ਦੂਰ ਬੈਠਾ ਉਹ ਦੁਆ ਦੇ। ਬਾਕੀ ਅੱਲਾ ਸੋਹਣੇ ਦੇ ਮਾਮਲਾਤ ਨੇ, ਉਹ ਹੀ ਕਰਮ ਕਰਨ ਵਾਲਾ। ਉਹਦੇ ਦਿਲ 'ਚ ਜਦੋਂ ਤਰਸ ਆ ਗਿਆ ਉਹਨੇ ਸਾਰੇ ਮਾਮਲਾ ਠੀਕ ਕਰ ਦਿੱਤੇ। ਅਤੇ ਦੁਨੀਆ ਦੇ ਜਿਸ ਕੋਨੇ 'ਤੇ ਵੀ ਉਹ ਹੱਸਦੇ ਰਹੋ, ਵਸਦੇ ਰਹੋ। ਆਪਣੇ ਜੱਟ ਵੀਰ ਦਾ ਇਹੀ ਪੈਗਾਮ ਸੀ। ਇਜਾਜ਼ਤ ਦਿਓ, ਰੱਬ